ਅਗਲੀ ਗੱਲ ਕਰ ਲਈਏ ਦੀਪਕ ਜੀ। ਈਡੀ ਕਹਿੰਦੀ ਆ ਮੈਨੂੰ ਮਨੀਸ਼ ਸਿਸੋਦੀਆ ਖਿਲਾਫ ਮਿਲ ਗਏ ਨੇ ਹੁਣ ਨਵੇਂ ਸਬੂਤ। ਇਹ ਮਿਲੇ ਆ, ਬਣਾਏ ਆ, ਕੀ ਕੀਤਾ ਆ? ਬਿਲਕੁਲ ਜੀ, ਮਨੀਸ਼ ਸਿਸੋਦੀਆ ਨੂੰ ਅਜੇ ਰਾਹਤ ਨਹੀਂ ਮਿਲ ਰਹੀ। ਉਹਨਾਂ ਦੀ ਜਿਹੜੀ ਅਦਾਲਤ ਨੇ ਨਿਆਇਕ ਹਿਰਾਸਤ ਹੈ ਉਹਨੂੰ 17 ਅਪ੍ਰੈਲ ਤੱਕ ਵਧਾ ਦਿੱਤਾ। ਪਰ ਜਿਹੜੇ ਮਾਮਲੇ ਤੇ ਸੁਣਵਾਈ ਹੋ ਰਹੀ ਹੈ, ਬਹਿਸ ਚੱਲ ਰਹੀ ਹੈ ਉਹਨਾਂ ਦੀ, ਹੈ ਨਾ, ਵਿਸ਼ੇਸ਼ ਜੱਜ ਕੋਲ ਤੇ ਜਿਹੜੇ ਨਾਗਪਾਲ ਨੇ ਉਹਨਾਂ ਕੋਲ ਅਰਜੀ ਤੇ ਜਿਹੜੀ ਬਹਿਸ ਹੈ ਉਹ 12 ਅਪ੍ਰੈਲ ਤੱਕ ਮੁਲਤਵੀ ਹੋ ਗਈ ਹੈ। ਮਤਲਬ ਸਿਸੋਦੀਆ ਵੱਲੋਂ, ਉਹਨਾਂ ਦੇ ਵਕੀਲ ਵੱਲੋਂ ਜ਼ਮਾਨਤ ਲਈ ਅਰਜੀ ਲਗਾਈ ਜਾ ਰਹੀ ਹੈ ਤੇ ਉਹ ਇੱਕ ਤਰ੍ਹਾਂ ਨਾਲ ਹਜੇ ਜ਼ਮਾਨਤ ਨਹੀਂ ਮਿਲਦੀ। ਕੱਲ ਜਦੋਂ ਜ਼ਮਾਨਤ ਵਾਲੀ ਅਰਜੀ ਤੇ ਬਹਿਸ ਹੋ ਰਹੀ ਸੀ ਤਾਂ ਈਡੀ ਸਾਹਮਣੇ ਆ ਗਈ, ਕਹਿੰਦੀ ਜੀ ਜ਼ਮਾਨਤ ਨਾ ਦੇ ਦਿਓ, ਅਸੀਂ ਨਵੇਂ ਸਬੂਤ ਭਾਲ ਲਿਆ। ਠੀਕ ਹੈ, ਸਾਨੂੰ ਇਹਦੇ ਖਿਲਾਫ ਐਕਸਾਈਜ਼ ਮਾਮਲੇ ਦੇ ਵਿੱਚ, ਹੈ ਨਾ, ਜਾਂ ਮਨੀ ਲਾਂਡਰਿੰਗ ਮਾਮਲੇ 'ਚ ਜਾਂ ਹੋਰ ਸੰਬੰਧਿਤ ਮਾਮਲਿਆਂ 'ਚ ਸਾਨੂੰ ਕੁਝ ਨਵੇਂ ਸਬੂਤ ਹਾਸਲ ਹੋਏ ਆ। ਉਹ ਨਵੇਂ ਸਬੂਤਾਂ ਨੂੰ ਅਸੀਂ ਪਰਖਣਾ ਹੈ, ਭਾਲਣਾ ਹੈ, ਇਕੱਤਰ ਕਰਨਾ ਹੈ ਨਾ, ਉਹਨਾਂ ਧਿਰਾਂ ਤੱਕ ਅਪਰੋਚ ਕਰਨੀ ਹੈ। ਇਸ ਲਈ ਜੇਕਰ ਮਨੀਸ਼ ਸਿਸੋਦੀਆ ਬਾਹਰ ਆਉਂਦਾ ਤਾਂ ਇਹ ਪ੍ਰਭਾਵਿਤ ਕਰ ਸਕਦਾ ਹੈ ਇਹ ਸਾਰੇ ਮਸਲੇ। ਇਸ ਲਈ ਉਹਨਾਂ ਨੇ ਇਸ ਆਧਾਰ ਤੇ, ਹੁਣ ਉਹ ਸਬੂਤ, ਤੁਹਾਡੀ ਗੱਲ ਦਰੁਸਤ ਹੈ ਜੀ, ਉਹ ਸਬੂਤ ਮਿਲੇ ਨੇ, ਉਹ ਸਬੂਤ ਘੜੇ ਨੇ, ਉਹ ਸਬੂਤ ਹਾਸਲ ਹੋਏ ਨੇ, ਉਹ ਸਬੂਤ ਕਿਸੇ ਨੇ ਪਹੁੰਚ ਤੇ ਕੀਤੇ ਨੇ, ਇਹ ਦੇਖਣ ਵਾਲੀ ਗੱਲ ਹੋਏਗੀ। ਕਿਉਂਕਿ ਸਦੇਸ਼ ਠੱਗੇ ਇਹਨਾਂ ਨੂੰ ਟਿਕਣ ਨਹੀਂ ਦੇ ਰਿਹਾ ਹਾਲੇ, ਉਹ ਜਨਤਕ ਰੌਲਾ ਪਾ ਰਿਹਾ ਤੇ ਉਹ ਤਾਂ ਕਹਿੰਦਾ ਮੈਨੂੰ ਇੰਤਜ਼ਾਰ ਹੈ ਕਿ ਕੇਜਰੀਵਾਲ ਵੀ ਤਿਹਾੜ ਜੇਲ੍ਹ ਆਊਗਾ, ਕਿਉਂਕਿ ਕਹਿੰਦਾ ਐਕਸਾਈਜ਼ ਮਾਮਲੇ 'ਚ, ਕਹਿੰਦਾ ਮੇਰੇ ਕੋਲ ਸਾਰੇ ਸਬੂਤ ਨੇ ਐਕਸਾਈਜ਼ ਮਾਮਲੇ 'ਚ, ਕਹਿੰਦੇ ਕਿ ਇਹਨਾਂ ਦੀ ਵੀ ਉਹੀ ਜੋ ਭੂਮਿਕਾ ਹੈ। ਸੋ ਕੇਜਰੀਵਾਲ ਦੇ ਉੱਪਰ ਇਹਨੂੰ ਦੋਸ਼ ਲਾਇਆ 15 ਕਿਲੋ ਦੇਸੀ ਘਿਓ ਦੇ ਹਵਾਲੇ ਨਾਲ 15 ਕਰੋੜ ਘਿਓ ਪਹੁੰਚਾਉਣਾ, ਫਿਰ ਇੱਕ ਵਾਰ ਕਹਿੰਦਾ 15 ਕਰੋੜ ਰੁਪਈਏ ਪਹੁੰਚਾਉਣਾ 15 ਕਿਲੋ ਘਿਓ ਦੇ ਕੁੜਬਣ ਨਾਲ, ਫਿਰ ਕਹਿੰਦਾ ਇੱਕ ਵਾਰ 75 ਕਰੋੜ ਵੀ ਬਚਾਇਆ। ਇਸ ਐਕਸਾਈਜ਼ ਘੁਟਾਲੇ 'ਚ ਕਹਿੰਦਾ ਸਾਰਾ ਕੁਝ ਪਤਾ ਹੈ ਮਨੀਸ਼ ਸਿਸੋਦੀਆ ਤੋਂ ਬਾਅਦ ਕੇਜਰੀਵਾਲ ਨੂੰ। ਸੋ ਇਸ ਲਈ ਉਹ ਬੰਦਾ ਬੋਲੀ ਜਾਂਦਾ ਤਾਂ ਜਿਹੜੇ ਹੋਰ ਬੰਦੇ ਪੀੜਤ ਹੋਣੇ। ਅਸਲ 'ਚ ਹੁੰਦਾ ਕੀ ਹੈ, ਐਕਸਾਈਜ਼ ਦਾ ਮਾਮਲਾ ਬੜਾ ਮਤਲਬ ਤਿਲਕਣ ਵਾਲਾ ਜੀ। ਜਿਹੜੀ ਧਿਰਾਂ ਸਰਕਾਰ ਦੇ ਨਾਲ ਲੈ ਕੇ ਕੁਝ ਹਾਸਲ ਕਰ ਜਾਂਦੀਆਂ ਨੇ ਉਹ ਸਰਕਾਰੀ ਹੋ ਜਾਂਦੀਆਂ ਨੇ, ਜਿਹੜੀਆਂ ਹਾਸਲ ਨਹੀਂ ਕਰ ਪਾਉਂਦੀਆਂ ਉਹ ਫਿਰ ਦੇਸ਼ ਪੱਖੀ ਹੋ ਕੇ ਰੌਲਾ ਪਾਉਂਦੀਆਂ ਨੇ। ਸੋ ਇਸ ਲਈ ਇਹਦੇ ਵਿੱਚ ਹੁਣ ਦਿੱਲੀ 'ਚ ਜਿਨ੍ਹਾਂ ਨੇ ਐਕਸਾਈਜ਼ ਦੀ ਮਲਾਈ ਖਾਧੀ ਕੇਜਰੀਵਾਲ ਨਾਲ ਮਿਲ ਕੇ, ਮਨੀਸ਼ ਸਿਸੋਦੀਆ ਨਾਲ ਮਿਲ ਕੇ, ਹੈ, ਉਹ ਤਾਂ ਹੁਣ ਕਹਿਣਗੇ ਕੋਈ ਗੱਲ ਨਹੀਂ, ਜਿੱਥੇ ਤੁਸੀਂ ਲਟਕੇ ਉੱਥੇ ਅਸੀਂ ਲਟਕੇ, ਚੱਲਣ ਦੋ। ਸੋ ਪਰ ਜਿਨ੍ਹਾਂ ਨੇ ਨਹੀਂ ਛਕ ਸਕੇ, ਜਿਨ੍ਹਾਂ ਦੇ ਹੱਥੋਂ ਗਈ ਉਲਟਾ ਪਹਿਲਾਂ ਛਕਦੇ ਸੀ, ਜਾਂ ਜਿਨ੍ਹਾਂ ਨੂੰ ਬਾਹਰ ਹੋ ਗਏ ਦੌੜ 'ਚੋਂ, ਉਹ ਫਿਰ ਤੱਥ ਕੱਢ ਸਰਕਾਰ ਕੋਲ ਪਹੁੰਚਾਉਂਦੇ ਹੋਣੇ, ਬੀਜੇਪੀ ਕੋਲ, ਮੋਦੀ ਕੋਲ, ਕਿਆ ਚੱਕੋ ਜੀ, ਆ ਵੀ ਪੱਖ ਹੈਗਾ, ਉਹ ਏਜੰਸੀਆਂ ਕੋਲ ਵੀ ਸਬੂਤ ਦਿੰਦੇ ਹੋਣੇ। ਸੋ ਇਸ ਲਈ ਹੁਣ ਕੱਲ ਏਜੰਸੀ ਨੇ, ਈਡੀ ਨੇ ਦਾਅਵਾ ਕੀਤਾ ਕਿ ਸਾਨੂੰ ਨਵੇਂ ਸਬੂਤ ਹਾਸਲ ਹੋਏ ਨੇ, ਅਸੀਂ ਉਹਨਾਂ ਨੂੰ ਪੂਰੇ ਇਕੱਤਰ ਕਰਨਾ, ਇਸ ਲਈ ਇਸ ਮਾਮਲੇ ਨੂੰ ਅਜੇ ਟਾਲ ਦਿੱਤਾ ਜਾਵੇ। ਸੋ ਨਿਆਇਕ ਹਿਰਾਸਤ 17 ਅਪ੍ਰੈਲ ਤੱਕ ਵੱਧ ਗਈ ਆ, ਪਰ ਅਰਜੀ ਦੇ ਉੱਤੇ ਬਹਿਸ 12 ਅਪ੍ਰੈਲ ਤੱਕ ਮੁਲਤਵੀ ਕੀਤੀ ਗਈ ਆ। ਜੀ ਜੀ, ਚਲੋ ਇੰਤਜ਼ਾਰ ਰਹਿਣਾ ਸਾਰਿਆਂ ਨੂੰ ਵੀ ਕਿਹੜੇ ਸਬੂਤ ਜਿਹੜੇ ਇਹਨਾਂ ਨੇ ਐਕਚੁਅਲ ਲਿਆਂਦੇ ਆ। ਅਗਲੀ ਗੱਲ ਕਰੀਏ, ਬਰਨਾਲੇ ਦੀ ਬੱਸ ਚੜੀ ਸੀ ਬੀਬੀ ਤੇ ਕਹਿੰਦੇ ਸਫ਼ਰ ਬੜਾ ਮਹਿੰਗਾ ਪੈ ਗਿਆ 3000 ਦੇ ਵਿੱਚ। ਹਾਂਜੀ, 20 ਕਿਲੋਮੀਟਰ ਦਾ ਸਫ਼ਰ ਬੀਬੀ ਨੂੰ 3000 ਚ ਪੈ ਗਿਆ ਪੰਜਾਬ ਦੀ। ਇੰਨਾ ਦਾ ਜਹਾਜ਼ 'ਚ ਵੀ ਨਹੀਂ ਖਰਚਾ ਆਉਣਾ ਜੇ 20 ਕਿਲੋਮੀਟਰ ਦਾ ਸਫ਼ਰ ਕਰਨਾ। ਬੀਬੀਆਂ ਨੂੰ ਤਾਂ ਨਾਲੇ ਕਹਿੰਦੇ ਸੀਗੇ ਵੀ ਸਰਕਾਰੀ ਬੱਸਾਂ 'ਚ ਫ੍ਰੀ ਵੀ ਚੱਲਦਾ ਆ ਨਾਲ। ਬਿਲਕੁਲ PRTC ਦੀ ਬੱਸ ਸੀ ਤੇ ਬੀਬੀ ਬੱਸ ਚੜੀ ਬਰਨਾਲੇ ਲਈ ਤੇ 20 ਕਿਲੋਮੀਟਰ ਦਾ ਸਫ਼ਰ ਬੀਬੀ ਨੂੰ 3000 ਚ ਇਸ ਲਈ ਪਿਆ। ਅਸਲ 'ਚ ਪਹਿਲਾਂ ਪੂਰੀ ਕਹਾਣੀ ਸਮਝੋ ਜੀ। ਬੱਸ ਫਰੀਦਕੋਟ ਤੋਂ ਬਰਨਾਲੇ ਲਈ ਚੱਲੀ PRTC ਦੀ, ਤੇ ਜਦੋਂ ਫਰੀਦਕੋਟ ਤੋਂ ਚੱਲੀ ਤਾਂ PRTC ਦੀ ਬੱਸ ਜਦੋਂ ਫਰੀਦਕੋਟ ਬੱਸ ਸਟੈਂਡ ਚੋਂ ਨਿਕਲੀ, ਇਹ 10:48 ਤੇ ਬਰਨਾਲੇ ਲਈ ਨਿਕਲੀ, ਸਵੇਰੇ 11 ਵਜੇ ਤੋਂ ਪਹਿਲਾਂ, 11:45 ਦਾ ਟਾਈਮ ਹੋਣਾ, ਉਹ ਨਿਕਲੀ। ਤੇ ਜਦ ਬੱਸ ਬਠਿੰਡਾ ਭਗਤਾ ਭਾਈ ਕੇ ਬੱਸ ਸਟੈਂਡ ਤੇ ਪਹੁੰਚੀ ਤਾਂ ਭਗਤਾ ਭਾਈ ਕੇ ਬੱਸ ਸਟੈਂਡ ਤੋਂ ਇੱਕ ਬੀਬੀ ਬਰਨਾਲੇ ਜਾਣ ਲਈ ਬੱਸ 'ਚ ਚੜ ਗਈ। ਤੇ ਜਦੋਂ ਇਹ ਬੀਬੀ ਬੱਸ 'ਚ ਚੜੀ ਨਾ, ਨਰਿੰਦਰ ਪਾਲ, ਹੈ ਨਾ, ਕੌਰ ਬੀਬੀ ਆ ਜਿਹੜੀ, ਉਹ ਬੱਸ 'ਚ ਜਦੋਂ ਚੜੀ ਭਗਤਾ ਭਾਈ ਤੋਂ, ਤੇ ਹੁਣ ਕੰਡਕਟਰ ਟਿਕਟਾਂ ਕੱਟਦਾ ਤੇ ਕਹਿੰਦਾ ਬੀਬੀ ਆਪਣਾ ਆਧਾਰ ਕਾਰਡ ਦੇ ਦੇ। ਉਹ ਜੀ ਬੀਬੀ ਮਤਲਬ ਕਿ ਉੱਥੋਂ ਭਗਤਾ ਭਾਈ ਤੋਂ ਨਿਕਲ ਕੇ ਕਹਿੰਦੇ ਜੀ ਹਮੀਰਗੜ੍ਹ ਆ ਗਿਆ, ਜਲਾਲ ਆ ਗਿਆ, ਗੁਰਸਰ ਪਿੰਡ ਆ ਗਿਆ, ਹੈ ਨਾ, ਉੱਥੇ ਤੱਕ ਆਉਂਦੇ ਵੀ ਉਹਨੇ ਆਧਾਰ ਕਾਰਡ ਨਹੀਂ ਕੱਢਿਆ, ਫੋਨ ਤੇ ਹੀ ਲੱਗੀ ਰਹੀ। ਠੀਕ ਹੈ। ਤੇ ਨਾਲ ਦੀਆਂ ਹੋਰ ਜਨਾਨੀਆਂ ਜਿਹੜੀਆਂ ਬੱਸ ਬੈਠੀ ਸੀ, ਉਹ ਕਹਿੰਦੀਆਂ ਭਾਈ ਤੈਨੂੰ ਟਿਕਟ ਲਈ ਪੈਸੇ ਨਹੀਂ ਮੰਗਦਾ, ਆਧਾਰ ਕਾਰਡ ਮੰਗਦਾ, ਤੇ ਆਧਾਰ ਕਾਰਡ ਤਾਂ ਦੇ ਦੇ, ਅਗਲਾ ਤਾਂ ਵਿਹਲਾ ਹੋਵੇ। ਤੇ ਬੀਬੀ ਨੇ ਫੋਨ ਨਹੀਂ ਛੱਡਿਆ, ਆਪਣੇ ਫੋਨ ਤੇ ਲੱਗੀ ਰਹੀ। ਠੀਕ ਹੈ। ਫੋਨ ਕੱਟ ਕੇ ਜਦ ਕੰਡਕਟਰ ਨੇ ਫਿਰ ਦੁਬਾਰਾ ਆਧਾਰ ਕਾਰਡ ਮੰਗਿਆ ਤੇ ਉਹਦੀ ਗੱਲ ਪੈ ਗਈ। ਓਹੋ, ਕਹਿੰਦੀ ਚੱਲ ਤੈਨੂੰ ਤਾਂ ਸਬਕ ਸਿਖਾਉਣੀ ਆ, ਤੂੰ ਚੱਲ ਗਾਹਾਂ, ਕਹਿੰਦੀ ਤੈਨੂੰ ਮੈਂ ਦੱਸਦੀ ਆ। ਸੋ ਜਦੋਂ ਕਹਿੰਦੀ ਭਦੌੜ ਪਹੁੰਚ, ਤੈਨੂੰ ਮੈਂ ਦੱਸਦੀ। ਤੇ ਜਦੋਂ ਐ ਬੈਸਣ ਲੱਗ ਗਈ ਤੇ ਜਿਹੜੀਆਂ ਬੱਸ 'ਚ ਜਨਾਨੀਆਂ ਹੋਰ ਬੈਠੀਆਂ ਦੀਆਂ, ਉਹ ਡਰਾਈਵਰ ਕੋਲ ਚੱਲ ਗਈਆਂ ਉੱਠ ਕੇ। ਡਰਾਈਵਰ ਨੂੰ ਕਹਿੰਦੀਆਂ ਇਹਨੂੰ ਦੇਖ ਹੀ ਲੈਂਦੇ, ਹੁਣ ਕੀ ਕਰਦੀ ਆ, ਤੂੰ ਥਾਣੇ ਲੈ ਚੱਲ ਬੱਸ।
ਅੱਛਾ। ਤੇ ਜਦ ਬੀਬੀਆਂ ਨੇ ਹੌਸਲਾ ਦਿੱਤਾ, ਕੰਡਕਟਰ ਦੇ ਡਰਾਈਵਰ ਨੇ ਭਦੌੜ ਆ ਕੇ ਬੱਸ ਥਾਣੇ ਖੜੀ ਕਰਤੀ। ਠੀਕ ਹੈ। ਤੇ ਫਿਰ ਹੱਥਾਂ ਪੈਰਾਂ ਦੀ ਪੈ ਗਈ ਉਸ ਜਨਾਨੀ ਨੂੰ। ਫਿਰ ਹੂੰ, ਕਹਿੰਦੇ ਉਸ ਬੀਬੀ ਨੇ ਮਾਫੀ ਮੰਗੀ ਡਰਾਈਵਰ ਤੇ ਕੰਡਕਟਰ ਤੋਂ, ਹੂੰ, ਸਾਰੀ ਬੱਸ ਦੀ ਸਵਾਰੀ ਤੋਂ, ਤੇ ਜਿਹੜਾ ਸਮਾਂ ਖਰਾਬ ਹੋਇਆ ਉਹਦਾ ਜੁਰਮਾਨੇ ਵਜੋਂ 3000 ਰੁਪਇਆ ਅਦਾ ਕੀਤਾ। ਇੱਥੇ ਤੇ ਤੱਕ। ਫਿਰ 20 ਕਿਲੋਮੀਟਰ ਦਾ ਸਫ਼ਰ ਬੀਬੀ ਨੂੰ 3000 ਚ ਪਿਆ ਜੀ। ਸੋ ਠੀਕ ਇਹ ਹੈ। ਇਸ ਲਈ ਆ ਮੁਫਤ ਝੂਟੇ ਲੈਣ ਵਾਲੀਆਂ ਬੀਬੀਆਂ ਨੂੰ ਇਹ ਹੈ ਕਿ ਜੇ ਸਹੂਲਤ ਮਿਲੀ ਆ ਤਾਂ ਉਸ ਦੀ ਬੱਸ 'ਚ ਬੈਠਦੀਆਂ ਨੇ, ਹੂੰ, ਉਹ ਹਸਪਤਾਲ ਵਾਲੀ ਪਰਚੀ ਦਿਖਾ ਕੇ ਕਹੀ ਜਾਣਗੀਆਂ, ਦੇਖ ਤਾਂ ਸੀ ਮੇਰਾ ਨਾਂ ਤਾਂ ਲਿਖਿਆ, ਤੈਨੂੰ ਆਧਾਰ ਕਾਰਡ ਦੀ ਕੀ ਲੋੜ ਆ। ਹੂੰ, ਸੋ ਕੋਈ ਪੈਨ ਕਾਰਡ ਦਿਖਾਉਣ ਲੱਗ ਜੂ, ਕੋਈ ਆਪਣੇ ਦਫ਼ਤਰ ਦਾ ਆਈ ਕਾਰਡ ਦਿਖਾਉਣ ਲੱਗ ਜਾਣਗੀਆਂ। ਸੋ ਜਿਹੜੇ ਅਗਲੇ ਨੇ ਰਿਕਾਰਡ 'ਚ ਨੰਬਰ ਪਾ ਕੇ ਤੁਹਾਡੀ ਟਿਕਟ ਕੱਟਣੀ ਆ। ਜੀ। ਤੇ ਇਸ ਲਈ ਕੰਡਕਟਰਾਂ ਨੂੰ ਵੀ ਜਿੱਥੇ ਹਲੀਮੀ ਦੀ ਲੋੜ ਆ, ਕਈ ਵਾਰ ਕੰਡਕਟਰ ਵੀ ਬੀਬੀਆਂ ਦੇਖ ਕੇ ਚੜਨ ਲੱਗ ਜਾਂਦੇ ਨੇ ਕਿ ਸਹੂਲਤ ਹੂੰ, ਸਰਕਾਰ ਨੇ ਦਿੱਤੀ ਹੈ ਭਾਈ, ਤੁਹਾਨੂੰ ਕੀ ਭਾਰ। ਐਂ ਉਹ ਹੂੰ, ਜਵਾਕਾਂ ਵਿਦਿਆਰਥੀਆਂ ਨਾਲ ਕਰਦੇ ਨੇ ਕਿ ਸਟੂਡੈਂਟ ਨਾਲ ਵੀ ਕਰਦੇ ਨੇ। ਬਿਲਕੁਲ। ਸੋ ਇਸ ਲਈ ਦੋਏ ਧਿਰਾਂ ਤੋਂ ਹੁੰਦਾ ਹੈ। ਪਰ ਜਦੋਂ ਅਜਿਹੇ ਮਾਮਲੇ ਆਉਂਦੇ ਨੇ ਜਿਹ 'ਚ ਹੁਣ ਬਾਕੀ ਬੀਬੀਆਂ ਨਾਲ ਖੜੀਆਂ, ਇਹਦਾ ਮਤਲਬ ਸਵਾਰੀ ਦੀ ਗਲਤੀ ਸੀ ਕਿਤੇ ਫਿਰ। ਹੂੰ, ਤੇ ਉਹ ਵੀ ਜਦੋਂ ਬੀਬੀਆਂ ਖੜੀਆਂ, ਫਿਰ ਡਰਾਈਵਰ ਕੰਡਕਟਰ ਨੂੰ ਹੌਸਲਾ ਮਿਲ ਗਿਆ ਤੇ ਅਗਲੇ ਨੇ ਬੱਸ ਲਿਜਾ ਕੇ ਥਾਣੇ ਕਢਾਈ, ਤੇ ਫਿਰ ਲਿਖਤੀ ਸਮਝੌਤਾ ਹੋਇਆ, ਮਾਫੀਨਾਮਾ ਹੋਇਆ ਤੇ 3000 ਜੁਰਮਾਨਾ ਹੋਇਆ। ਤੇ 20 ਕਿਲੋਮੀਟਰ ਦਾ ਸਫ਼ਰ ਫਿਰ ਬੀਬੀ ਨੂੰ 3000 ਚ ਪਿਆ। ਜੀ, ਜੀ। ਏਦਾਂ ਵੀ ਹੁੰਦੀ ਹੈ, ਹਲੀਮੀ ਰੱਖਣੀ ਬਹੁਤ ਜ਼ਰੂਰੀ ਹੈ, ਜਿੱਥੇ ਵੀ ਬਿਲਕੁਲ ਜਿਹੜਾ ਤੁਸੀਂ ਜਾਂਦੇ ਆ, ਨਹੀਂ ਤਾਂ ਕੰਮ ਬਿਲਕੁਲ ਏਦਾਂ ਖਰਾਬ ਹੋ ਸਕਦਾ ਆ।